परवेज़ इलाही आ गए ने ज़ेरे अताब, कुछ नहीं हो पाया उन्होंने दे खिलाफ। परवेज़ इलाही ने भी शिकस्त मनन तो कर दिता इनकार। नदीम अफजल चंद दे वालिद हो गए ने गिरफ्तार ते मंजूर वसान ने भी वेख लिया एक नवा ख्वाब। मुल्क दे विच मार्शाला दी बाज़गश्त ते कप्तान दी ज़ाती जिंदगी नूं भी लीरो लीर करन दा बना लिया भलान तैयार। मैं बाबू सनफीदुर रहमान जाट ते तुसी वेख रहे हो पंजाबी न्यूज़। अज दे इस व्लॉग दे विच असीं तुहाडे नाल चंद अहम खबरां शेयर करांगे ते मेरे नाल मौजूद होणगे सजाद काज़मी साहब ते इन्हां सारे मामलात दे उत्ते उन्हां दा तजज़िया लवांगे। तो सब तो पहले असीं जिक्र कर लैंदे आ चौधरी परवेज़ इलाही दा। सजाद साहब, चौधरी परवेज़ इलाही नूं लाहौर दी मुकामी अदालत दे विच पेश कीता गया जिथे मजिस्ट्रेट ने एंटी करप्शन दी तरफों जिहड़ा उन्हां दे जिस्मानी रिमांड दी इस्तदा मुस्तरद करदा होया जुडिशल रिमांड ते अदालत दे विच भेज दिता है। देखो, परवेज़ इलाही साहब के ਜਿਹੜੇ ਸਿਆਰੇ ਨੇ ਗਰਦਿਸ਼ ਵਿੱਚ ਨੇ, ਲੇਕਿन ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿਆਰੇ ਮਜ਼ੀਦ ਗਰਦਿਸ਼ ਤੇਜ਼ੀ ਕਰਕੇ ਨਾ ਪ੍ਰੈਸ ਕਾਨਫਰੰਸ ਤਰਫ ਲੈ ਕੇ ਜਾਇਆ ਜਾਏ ਉਹਨੂੰ। ਲੇਕਿਨ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਉਹਨਾਂ ਦੀ ਆਪਣੀ ਤਕਦੀਰ ਵੀ ਕਿਸੇ ਹੱਦ ਤੱਕ ਤੇ ਥੋੜੇ ਜਿਹੇ ਆਪਣੇ ਹਿਸਾਬ ਵੀ ਉਹਨਾਂ ਦੇ ਜ਼ਬਰਦਸਤ ਨੇ ਜਿਹੜੇ ਉਹ ਨਫਸਿਆਤੀ ਤੌਰ ਤੇ ਡੀਰੇਲ ਨਹੀਂ ਹੋ ਪਾ ਰਹੇ। ਵੇਖੋ, ਉਹਨਾਂ ਦੇ ਖਿਲਾਫ ਜਿਹੜੇ ਕੇਸਿਸ ਸਨ, ਪਹਿਲਾ ਕੇਸ ਸੀ ਗੁਜਰਾਂਵਾਲਾ ਤੇ ਗੁਜਰਾਤ ਦੇ ਮੁਤਲਕ ਕਰਪਸ਼ਨ ਦੇ ਮੁਤਲਕ, ਉਹਨਾਂ ਵਿੱਚ ਉਹਨੂੰ ਬਿਲਕੁਲ ਬਰੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਦੁਬਾਰਾ ਉਹਨਾਂ ਦੀ ਗ੍ਰਿਫਤਾਰੀ ਹੋਈ। ਹੁਣ ਜਿਹੜਾ ਉਹਨਾਂ ਦਾ ਕੇਸ ਪਾਇਆ ਜਾ ਰਿਹਾ ਹੈ ਇਹਦੇ ਵਿੱਚ ਵੀ ਕੋਈ ਠੋਸ ਸ਼ਵਾਇਦ ਮੌਜੂਦ ਨਹੀਂ। ਜਿਹੜੇ ਸੈਕਟਰੀ ਜਿਹੜੇ ਸਨ ਅਸੈਂਬਲੀ ਦੇ, ਉਹਨਾਂ ਦਾ ਕੱਲ ਬਿਆਨ ਦੁਬਾਰਾ ਇੱਕ ਆਇਆ ਸਾਹਮਣੇ ਜਿਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਮੇਰੇ ਉੱਤੇ ਜ਼ਬਰਦਸਤੀ ਮੇਰੇ ਕੋਲ ਬਿਆਨ ਲਿਆ ਗਿਆ ਸੀ ਕਰਪਸ਼ਨ ਦੇ ਮੁਤਲਕ। ਤੇ ਉਸ ਤੋਂ ਬਾਅਦ ਹੁਣ ਇਹ ਬੜਾ ਇੱਕ ਜ਼ਬਰਦਸਤ ਕਿਸਮ ਦਾ ਕੇਸ ਬਣ ਚੁੱਕਾ ਹੈ। ਉਹਦੇ ਤੋਂ ਬਾਅਦ ਜਿਹੜੀ ਇਸਤਦਾ ਕੀਤੀ ਗਈ ਸੀ ਉਹ ਇਹ ਕੀਤਾ ਗਿਆ ਸੀ ਕਿ ਸਾਨੂੰ 14 ਰੋਜ਼ ਦਾ ਜਿਸਮਾਨੀ ਰਿਮਾਂਡ ਦਿੱਤਾ ਜਾਏ ਤਾਂ ਕਿ ਅਸੀਂ ਜਿਹੜੇ ਸ਼ਵਾਇਦ ਨੂੰ ਕਢਾ ਸਕੀਏ। ਲੇਕਿਨ ਜਿਸਮਾਨੀ ਰਿਮਾਂਡ ਦੀ ਸਜ਼ਾ ਜਿਸ ਬੁਨਿਆਦ ਤੇ ਕੀਤੀ ਜਾ ਰਹੀ ਸੀ ਉਹ ਰੱਦ ਕਰ ਦਿੱਤੀ ਗਈ। ਯਾਨੀ ਕਿ ਇਹ ਸਾਬਤ ਕਰਨ 'ਚ ਨਾਕਾਮ ਹੋਏ ਸਨ ਕਿ ਸਾਡੇ ਕੋਲ ਕੋਈ ਸਬੂਤ ਹੈ। ਅਗਰ ਕੋਈ ਸਬੂਤ ਸ਼ੋ ਕਰਦੇ ਕਿ ਸਾਡੇ ਕੋਲ ਇਹ ਸਬੂਤ ਆ ਗਏ ਨੇ, ਲੇਕਿਨ ਅਸੀਂ ਜਵਾਬ ਚਾਹੁੰਦੇ ਹਾਂ, ਸਾਨੂੰ ਮਿਲ ਨਹੀਂ ਰਿਹਾ, ਇਸ ਵਾਸਤੇ ਅਸੀਂ ਜਿਸਮਾਨੀ ਰਿਮਾਂਡ ਲੈਣਾ ਚਾਹੁੰਦੇ ਹਾਂ। ਇਸ ਵਾਸਤੇ ਮੁਤਮਿਨ ਨਹੀਂ ਕਰ ਸਕੇ। ਉਸ ਤੋਂ ਬਾਅਦ ਸਜ਼ਾ ਮੁਸਤਰਦ ਕੀਤੀ ਗਈ, ਲੇਕਿਨ ਜੁਡੀਸ਼ੀਅਲ ਰਿਮਾਂਡ ਯਾਨੀ ਕਿ ਪੁੱਛਗਛ ਕੀਤੀ ਜਾ ਸਕੇਗੀ। ਤੇ ਉਹਦੇ ਵਿੱਚ ਉਹ ਪਹਿਲੇ ਵੀ ਕਹਿ ਚੁੱਕੇ ਨੇ। ਹੁਣ ਵੇਖੋ, ਗ੍ਰਿਫਤਾਰੀ ਤੋਂ ਰਿਹਾਈ ਤੋਂ ਫੌਰਨ ਬਾਅਦ ਜਿਹਦੇ ਦੁਬਾਰਾ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਪਹਿਲੇ ਹੀ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਹੁਣ ਪ੍ਰੈਸ ਕਾਨਫਰੰਸ ਕਰੋਗੇ। ਉਹਨਾਂ ਕਿਹਾ ਪ੍ਰੈਸ ਕਾਨਫਰੰਸ 'ਤੇ ਸਵਾਲ ਹੀ ਪੈਦਾ ਨਹੀਂ ਹੁੰਦਾ, ਮੈਂ ਖਲੋਤਾ ਹਾਂ ਪਾਕਿਸਤਾਨ ਤਰੀਕੇ ਇਨਸਾਫ ਨਾਲ ਤਾਂ ਖਲੋਤਾ ਰਹਾਂਗਾ। ਤੇ ਇਹਦਾ ਮਤਲਬ ਹੈ ਬੜੇ ਜ਼ਬਰਦਸਤ ਉਹਨਾਂ ਦੇ ਹਿਸਾਬ ਨੇ ਤੇ ਪ੍ਰੈਸ ਕਾਨਫਰੰਸ ਸ਼ਾਇਦ ਥੋੜਾ ਟਾਈਮ ਲੈਣਗੇ। ਇਸ ਤੋਂ ਪਹਿਲੇ ਉਹਨਾਂ ਦੇ ਜਿਹੜੇ ਸੀ ਗਰੀਬੀ ਸਾਥੀ ਮੁਹੰਮਦ ਖਾਨ ਭੱਟੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਰਾਏ ਮੁਮਤਾਜ਼ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਇਹ ਮਤਲਬ ਸਿਰਫ ਜਿਹੜਾ ਇੱਕ ਸਿਆਸੀ ਬੁਨਿਆਦ ਦੇ ਉੱਤੇ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਜਾਂ ਕੇਸ ਦੇ ਵਿੱਚ ਵੀ ਕੋਈ ਚੀਜ਼ ਹੈ? ਦੇਖੋ ਸਰ, ਸਿਆਸੀ ਬੁਨਿਆਦ 'ਤੇ ਹੀ ਹੋ ਰਿਹਾ। ਕਿਉਂ ਵੇਖੋ, ਇਸ ਤੋਂ ਪਹਿਲੇ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਪਾਕਿਸਤਾਨ ਤਰੀਕੇ ਇਨਸਾਫ ਦੀ ਜਿਹੜੀ ਹਕੂਮਤਗਿਰੀ ਸੀ, ਉਸ ਤੋਂ ਬਾਅਦ ਨੂਨ ਲੀਗ ਨੇ ਟੇਕ ਕਵਰ ਕੀਤਾ ਸੀ, ਤੁਹਾਨੂੰ ਯਾਦ ਹੋਏਗਾ। ਤੇ ਉਸ ਵੇਲੇ ਵੀ ਕੇਸ ਕੋਈ ਬਣਾਇਆ ਨਹੀਂ ਗਿਆ। ਮਤਲਬ ਇਹ ਸੀ ਕਿ ਕੋਸ਼ਿਸ਼ ਇਹ ਕੀਤੀ ਜਾ ਰਹੀ ਸੀ ਕਿ ਅਸੀਂ ਟਿਕ ਕੇ ਚੱਲੀਏ, ਫਿਰ ਬਾਅਦ 'ਚ ਉਹਨਾਂ ਕੋਲ ਕਾਰਵਾਈਆਂ ਕਰਾਂਗੇ। ਤੇ ਇਹ ਸਾਰੀ ਕਾਰਵਾਈਆਂ ਜ਼ੁਮਰੇ 'ਚ ਆਉਂਦਾ ਹੈ ਕਿ ਜਿਹੜੇ ਸਾਰੇ ਇਸ ਵਕਤ ਪਾਕਿਸਤਾਨ ਤਰੀਕੇ ਇਨਸਾਫ ਦੇ ਮੁਖਤਲਿਫ ਰਹਿਨੁਮਾ ਗ੍ਰਿਫਤਾਰ ਹੋਏ, ਉਹਨਾਂ ਦੇ ਖਿਲਾਫ ਕਾਰਵਾਈ ਚੱਲ ਰਹੀ, ਇੱਕ ਕੇਸ ਖਤਮ ਹੁੰਦਾ ਦੂਜਾ ਕੇਸ ਸ਼ੁਰੂ ਹੋ ਜਾਂਦਾ ਹੈ। ਇਹ ਸਿਰਫ ਔਰ ਸਿਰਫ ਪ੍ਰੈਸ ਕਾਨਫਰੰਸ ਦੀ ਤਰਫ ਲੈ ਕੇ ਜਾਂਦੇ ਨੇ। ਤਰਾਏ ਲਾਣਾ ਬੋਲੀਆਂ ਤੁਸੀਂ ਕਿ 9 ਮਈ ਦਾ ਵਾਕਈ ਦੀ ਮਜ਼ਮਤ ਕਰਦੇ ਹਾਂ, ਪਾਕਿਸਤਾਨ ਤਰੀਕੇ ਇਨਸਾਫ ਦੇ ਜਿਹੜੇ ਇਕਦਾਮਾਤ ਦੀ ਮਜ਼ਮਤ ਕਰਦੇ ਛੱਡਦੇ ਹਾਂ, ਜਾਂ ਸਿਆਸਤ ਨੂੰ ਖੈਰਬਾਤ ਕਹਿੰਦੇ। ਤਰਾਏ ਲਾਣਾ ਬੋਲੋ, ਸਾਰੇ ਕੇਸ ਮਾਫ ਨੇ। ਇਹ ਸਾਰਾ ਉਸੇ ਤਨਾਜ਼ਰ ਵਿੱਚ ਸਭ ਕੁਝ ਹੋ ਰਿਹਾ ਹੈ। ਤੇ ਹੁਣ ਕੇਸ ਵਿੱਚ ਕੋਈ ਆਉਂਦਾ ਦਮਖਮ भर्तियां की थी ना। हालांकि पाकिस्तान पीपल्स पार्टी का शुरू तो मौक़िफ़ रहा कि हम अवामी हैं, अवाम के लिए जब भर्तियां करते तो हमारे पास खिलाफ केस बनते हैं। यानी कि ये पाकिस्तान पीपल्स पार्टी का मौक़िफ़ रहा है और अवामी काम किया ना, लोगों ने भर्ती की, लेकिन दूसरा पकड़ी नहीं गई। दूसरा सजाद साहब तुहाडे इलाके दी जिहड़ी एक खबर शामिल करते हैं, उदों कुछ देर पहले जिहड़ा नदीम अफजल चंद जिहड़े पहले तो इमरान खान के अपना बहुत करीब रहे ने, उन्होंने पोलीटिकल असिस्टेंट भी रहे ने, तो हुण पीपल्स पार्टी दे विच वापस चले गए ने। उन्होंने वालिद साहब नूं जिहड़ा गिरफ्तार कर लिया। तुसीं उन्हां दी गिरफ्तारी किस तरह वेखदे हो, क्योंकि पीपल्स पार्टी जिहड़ी है हुकूमत की अहम इत्तेहादी है? देखो सर, इसी जिहड़े सवाल भी थोड़ा पिछला जवाब भी मौजूद है। देखो, अगर सियासी कार्रवाई ना होंदी तो गिरफ्तार होंदे क्यों? देखो, PDM की जमात के अहम जुज ने इस वक्त नदीम अफजल चंद साहब जनरल सैकटरी सन। उस तो बाद पाकिस्तान तरीके इंसाफ तरफ हिजरत करके गए, उत्थे SAPM रहे, लेकिन बुनियादी ने फंडामेंटलिस्ट ने। तो इन्होंने अप्रोच बड़ी अवामी है। अप्रोच इस वास्ते अवामी है कि किले ने वेख्या कि मैं कुछ नहीं कर पा रहा, पाकिस्तान तरीके इंसाफ चो छेड़ते हो गए सन। लेकिन हुण भी ये सिचुएशन चल रही है कि इंतकामी कार्रवाइयां चल रही हैं। उन्होंने फैमिली उन्होंने गिरफ्तार करना, उनके खिलाफ कोई केस भी नहीं दसे भी नहीं जा रहा कि क्यों केस कोई चार्जेस नहीं, उनके खिलाफ हो सकती है सर सियासी इंतकाम है। सर सियासी इंतकाम किस तरह? क्योंकि नदीम अफजल चंद पीपल्स पार्टी दे विच तो सर उसकी फैमिली जिहड़ी है ना, वेखो ये फैमिली
ਦੇ ਵਿੱਚ ਹੀ ਵਿਦਨ ਦਾ ਫੈਮਿਲੀ ਉਹ, ਕਿਉਂਕਿ ਉਹ ਆਪ ਵੀ ਕਹਿ ਰਹੇ ਨੇ ਕਿ 15 ਸਾਲ ਪਹਿਲੇ ਮੇਰੇ ਵਾਲਿਦ ਸਾਹਿਬ ਸਿਆਸਤ ਛੱਡ ਚੁੱਕੇ ਨੇ, ਲੇਕਿਨ ਉਹਨਾਂ ਦੀ ਫੈਮਿਲੀ ਬੜੀ ਇੰਟਰਫੇਰੈਂਸ ਉਹਨਾਂ ਦੀ ਰਹੀ ਹੈ ਪੋਲੀਟੀਕਲ, ਤੁਹਾਨੂੰ ਪਤਾ ਹੀ ਹੈ ਬੜਾ ਇੱਕ ਨਾਂ ਉਹਨਾਂ ਦਾ। ਮਤਲਬ ਸਾਡੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੀ ਫੈਮਿਲੀ ਜਿਹੜੀ ਹੈ ਹਜੇ ਵੀ ਤਹਿਰੀਕ ਇਨਸਾਫ ਦੇ ਵਿੱਚ। ਐਗਜ਼ੈਕਟਲੀ, ਉਹਨਾਂ ਦਾ ਭਾਈ ਹੈ ਗੁਲਰੇਜ਼ ਚੰਦ, ਉਹ MP ਰਹੇ ਨੇ ਪਿਛਲੀ ਹੁਕੂਮਤ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ। ਟਿਕਟ ਜਿਹੜੇ ਦੋਵਾਂ ਜੁਆਇਨ ਕੀਤਾ ਸੀ ਪਾਕਿਸਤਾਨ ਤਹਿਰੀਕ ਇਨਸਾਫ ਨੇ, ਦੋਵੇਂ ਜਾ ਕੇ ਇਹਨੇ ਜੁਆਇਨ ਕੀਤਾ ਸੀ ਤੇ ਇਹਨਾਂ ਨੂੰ ਇਹ ਸ਼ਿਕਸਤ ਖਾ ਗਏ ਸਨ ਤੇ ਇਹਨਾਂ ਦੇ ਮੁਖਾਲਫ ਜਿਹੜੇ ਸਨ ਮੁਖਤਾਰ ਭਰਤ ਸਾਹਿਬ ਨੇ ਨੂਨ ਲੀਗ ਦੇ ਬੇਰੇ ਤੋਂ, ਇਹ ਜਿੱਤੇ ਸਨ। ਇਹ ਹੁਣ ਵੀ ਇਸ ਵਕਤ ਮੁਖਤਲਿਫ ਕਮੇਟੀ ਦਾ ਹਿੱਸਾ ਵੀ ਹਨ, ਫਾਈਨੈਂਸ ਕਮੇਟੀ ਦਾ ਵੀ ਹਿੱਸਾ ਨੇ ਤੇ ਇਹਦੇ ਨਾਲ ਜਿਹੜੇ ਹੁਣ ਦੁਬਾਰਾ ਟਿਕਟ ਦੇ ਇਹਨਾਂ ਨੂੰ ਇਮਕਾਨ ਨਜ਼ਰ ਨਹੀਂ ਆ ਰਹੇ ਸਨ। ਸ਼ਾਇਦ ਇਹ ਵੀ ਵਜ੍ਹਾ ਬਣੀ ਸੀ ਕਿ ਪਾਕਿਸਤਾਨ ਤਹਿਰੀਕ ਇਨਸਾਫ ਤੋਂ ਅਲੱਗ ਹੋਏ ਸਨ। ਤੇ ਹੁਣ ਗੁਲਰੇਜ਼ ਜਿਹੜਾ ਚੰਦ ਨੇ ਉਹ ਤਹਿਰੀਕ ਇਨਸਾਫ ਦੇ ਵਿੱਚ ਮੌਜੂਦ ਨੇ ਕਿ ਉਹ ਵੀ ਪੀਪਲਸ ਪਾਰਟੀ ਚ ਆ? ਉਹ ਪਾਕਿਸਤਾਨ ਤਹਿਰੀਕ ਇਨਸਾਫ ਚ ਮੌਜੂਦ ਨੇ, ਲੇਕਿਨ ਜਿਹੜੇ ਟਿਕਟਾਂ ਦੀ ਅੰਦਰ ਬਾਂਟ ਹੋਈ ਸੀ ਤਾਂ ਉਹਨਾਂ ਨੂੰ ਟਿਕਟ ਨਹੀਂ ਮਿਲਿਆ ਸੀ ਤੇ ਉਹਨਾਂ ਉਸ ਦੇ ਖਿਲਾਫ ਜਿਹੜਾ ਹੈ ਬਹਿਰਾਜ ਕੋ ਰੈਲੀ ਕੱਢੀ ਸੀ ਕਿ ਮੈਂ ਆਵਾਮ ਖੁਦ ਮੁਖਤਾਰ ਜਾਂ ਕੀ ਕਹਿੰਦੇ ਨੇ ਆਜ਼ਾਦ ਉਮੀਦਵਾਰ ਬਣ ਕੇ ਇਲੈਕਸ਼ਨ ਲੜਾਂਗਾ ਤੇ ਜਿੱਤ ਕੇ ਫਿਰ ਖਾਨ ਨੂੰ ਡੋਨੇਟ ਕਰਾਂਗਾ ਸੀਟ, ਇਹ ਹੁੰਦਾ ਨਾਰਾ ਸੀ ਉਹਨਾਂ। ਇਸ ਤਨਾਜ਼ਰ ਵਿੱਚ ਆਪਣੇ ਬਹਿਰੇ ਤੋਂ ਬੜੇ CNG ਪੈਟਰੋਲ ਪੰਪ ਵੀ ਉਹਨਾਂ ਦੇ ਵਾਕੇ ਨੇ ਤੇ ਉੱਥੇ ਉਹਨਾਂ ਜਾ ਕੇ ਆਪਣਾ ਬਕਾਇਦਾ ਰੈਲੀ ਕੱਢੀ ਸੀ। ਉਹਨਾਂ ਨੇ ਕਿਹਾ ਸੀ ਮੈਂ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਛੱਡ ਨਹੀਂ ਰਿਹਾ, ਲੇਕਿਨ ਮੈਂ ਜਿੱਤ ਕੇ ਦਿਖਾਵਾਂਗਾ ਕਿ ਮੈਂ ਜਿੱਤ ਸਕਦਾ ਹਾਂ। ਅੱਛਾ, ਪੀਪਲਸ ਪਾਰਟੀ ਦੇ ਇੱਕ ਸੀਨੀਅਰ ਰਹਿਨੁਮਾ ਨੇ, ਉਹ ਅਕਸਰ ਖੁਆਬ ਵੇਖਦੇ ਰਹਿੰਦੇ ਨੇ, ਸ਼ਾਇਦ ਤੁਸੀਂ ਕੋਈ ਖੁਆਬ ਵਾਲੀ ਗੱਲ ਤੋਂ ਜਿਹੜਾ ਉਹਨਾਂ ਦਾ ਨਾਮ ਹੀ ਸਮਝ ਗਏ ਹੋਣ, ਚਲੋ ਮੈਂ ਤੁਹਾਨੂੰ ਆਸਾਨੀ ਵਾਸਤੇ ਦੱਸ ਦਿੰਦਾ। ਮਨਜ਼ੂਰ ਵਸਾਨ ਨੇ, ਉਹ ਪਹਿਲੇ ਵੀ ਪੇਸ਼ਨ ਗੋਈਆਂ ਕਰਦੇ ਰਹਿੰਦੇ ਨੇ, ਹੁਣ ਉਹਨਾਂ ਨੇ ਨਵੀਂ ਇੱਕ ਪੇਸ਼ਨ ਗੋਈ ਕੀਤੀ ਹੈ ਕਿ ਜਿਹੜਾ ਪਰਵੇਜ਼ ਲਾਈ ਜਿਹੜੇ ਨੇ ਉਹਨਾਂ ਨੂੰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਤਹਿਰੀਕ ਇਨਸਾਫ ਦਾ ਸਰਬਰਾਹ ਬਣਦਾ ਵੇਖ ਰਿਹਾ। ਇਸਦਾ ਮਤਲਬ ਕਿ ਫਿਰ ਇਮਰਾਨ ਖਾਨ ਨੂੰ ਮਾਈਨਸ ਕਰਕੇ ਪਰਵੇਜ਼ ਲਾਈ ਨੂੰ ਆਪਣਾ ਉਹਦਾ ਸਰਬਰਾਹ ਬਣਾ ਦਿੱਤਾ ਜਾਏਗਾ। ਸਰ ਮੇਰੇ ਪਹਿਲੇ ਵੇਖਣਾ ਪਏਗਾ ਖੁਆਬ ਰਾਤੀ ਵੇਖਿਆ ਜਾਂ ਦਿਨੇ ਨੂੰ ਵੇਖਿਆ, ਕਿਉਂਕਿ ਇਹ ਉਹ ਸ਼ਖਸੀਅਤ ਨੇ, ਮੈਨੂੰ ਨਹੀਂ ਯਾਦ ਪੈਂਦਾ ਕਿ ਆਖਰੀ ਖੁਆਬ ਕਿਹੜਾ ਇਹਨਾਂ ਦਾ ਸੱਚਾ ਸਾਬਤ ਹੋਇਆ ਸੀ। ਇਹ ਸਿਆਸੀ ਸਟੰਟ ਕਰਦੇ ਨੇ ਆਪਣੇ ਆਪ ਨੂੰ ਫੀਲਡ 'ਚ ਰੱਖਣ ਵਾਸਤੇ, ਵਿਦਨ ਦਾ ਕੀ ਕਹਿੰਦੇ ਨੇ ਵਿਦਨ ਦਾ ਖਬਰਾਂ ਰੱਖਣ ਵਾਸਤੇ ਤੇ ਵਿਦਨ ਫੀਲਡ ਖੇਡਣ ਵਾਸਤੇ ਚੀਜ਼ਾਂ ਅੱਛੀਆਂ ਹੁੰਦੀਆਂ, ਸਟ੍ਰੋਕ ਹੁੰਦੇ ਨੇ, ਲੇਕਿਨ ਇਹਦੇ ਕੋਈ ਸਦਾਕਤ ਨਹੀਂ। ਫਿਰ ਕੁਝ ਦਿਨ ਪਹਿਲੇ ਖਬਰ ਫੀਡ ਕੀਤੀ ਗਈ ਸੀ ਕਿ ਚੌਧਰੀ ਪਰਵੇਜ਼ ਲਾਈ ਦੁਬਾਰਾ ਰਾਬਤਾ ਕਰ ਰਹੇ ਨੇ ਕਾਫ ਲੀਗ ਵਾਸਤੇ ਤੇ ਕਾਫ ਲੀਗ ਚਾਉਣਾ ਚਾਹੁੰਦੇ ਨੇ ਤੇ ਉਹਦੇ ਵਿੱਚ ਇੱਕ ਸਵਾਲ ਪਲਾਂਟਡ ਕਰਕੇ ਪੁੱਛਿਆ ਗਿਆ ਚੌਧਰੀ ਸ਼ਾਫੇ ਕੋਲੋਂ ਤਾਂ ਉਹਨਾਂ ਕਿਹਾ ਜੀ ਸਾਡੀ ਆਪਣੀ ਫੈਮਿਲੀ ਦੀ ਸਿਆਸਤ ਹੈ, ਅਗਰ ਸਿਆਸਤ ਛੱਡਣਾ ਚਾਹੁੰਦੇ ਨੇ ਤਾਂ ਵੈਲਕਮ ਹੈ, ਲੇਕਿਨ ਸਾਡੀ ਪਾਰਟੀ ਜਗ੍ਹਾ ਨਹੀਂ ਕੋਈ ਅਲੱਗ ਪਾਰਟੀ ਖੋਲੇ। ਇਹਦਾ ਮਤਲਬ ਹੈ ਕਿ ਇਹ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਤੇ ਉਹ ਬਾਰ-ਬਾਰ ਕਹਿੰਦੇ ਨੇ। 3-4 ਦਿਨ ਪਹਿਲੇ ਵੀ ਇਹਨਾਂ ਨੇ ਇੱਕ ਪੇਸ਼ਨ ਕੋਈ ਕੀਤੀ ਸੀ ਫੌਜ ਦੇ ਵਾਲੇ ਨਾਲ ਕਿ ਉਹ ਵੀ ਪੀਪਲਸ ਪਾਰਟੀ ਚ ਆ ਰਹੇ, ਲੇਕਿਨ ਉਹ ਵੀ ਨਹੀਂ ਗਏ। ਉਹ ਵੇਖੋ ਇਹ ਉਹ ਲੋਕ ਨੇ, ਅਗਰ ਇਹ ਪੀਪਲ ਪਾਰਟੀ ਜਾਂਦੇ ਨੇ ਸਿਆਸਤ ਦਫਨ ਹੋ ਜਾਂਦੀ ਹੈ। ਇਹ ਉਹ ਸ਼ਖਸੀਅਤ ਨੇ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਜਿਹੜੇ ਛੱਡ ਰਹੇ ਨੇ, ਉਹ ਕਿਸੇ ਜਮਾਤ ਦਾ ਹਿੱਸਾ ਮੌਜੂਦਾ ਸੈਟਅਪ 'ਚ ਨਹੀਂ ਬਣ ਸਕਦੇ, ਨਾ ਨੂਨ ਲੀਗ 'ਚ ਬਣ ਸਕਦੇ ਨੇ ਨਾ ਪੀਪਲ ਪਾਰਟੀ 'ਚ। ਤੇ ਨਾ ਮਾਲੂਮ ਜਿਹੜੇ ਮਾਲੂਮ ਜ਼ਰਾਏ ਨੇ ਨਾ, ਜਿਹੜੇ ਨਾ ਮਾਲੂਮ ਲੋਕ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਕੋਈ ਨਵੀਂ ਪਾਰਟੀ ਬਣਾ ਕੇ ਦੇਣ। ਅਗਰ ਤਾਂ ਕੁਝ ਕਰ ਰਹੇ ਹੋ ਤਾਂ ਜ਼ਿਆਦਾ ਇੰਜੀਨੀਅਰਿੰਗ ਕਰ ਰਹੇ ਨੇ ਪੋਲੀਟੀਕਲੀ, ਤੇ ਕੋਈ 2-3 ਪਾਰਟੀਆਂ ਬਣਾ ਕੇ ਦੇ ਦੇਣ। ਉਹਦੇ ਵਿੱਚ ਵੀ ਅਸੀਂ ਅੱਗੇ ਗੱਲ ਕਰਾਂਗੇ ਕਿ ਨਵੀਂ ਪਾਰਟੀ ਦੀ ਜਿਹੜੀ ਗੱਲ ਹੋ ਰਹੀ ਹੈ ਤੇ ਸਿੰਧ ਦੇ ਸਾਬਕ ਵਜ਼ੀਰ ਆਲਾ ਕਾਇਮ ਅਲੀ ਸ਼ਾਹ ਸਾਈਂ ਸਰਕਾਰ, ਉਹਨਾਂ ਨੇ ਜਿਹੜਾ ਅੱਜ ਇੱਕ ਇਨਕਸ਼ਾਫ ਕੀਤਾ ਹੈ ਕਿ ਜੇ ਮੁਲਕ ਦੇ ਵਿੱਚ ਜਿਹੜਾ ਨਾ ਉਹ ਮਾਰਸ਼ਾਲਾ ਲੱਗ ਚੁੱਕਿਆ ਹੈ ਤੇ ਅਸੀਂ ਜਿਹੜਾ ਮਾਰਸ਼ਾਲਾ ਬਰਦਾਸ਼ਤ ਕੀਤਾ ਸੀ, ਹੁਣ ਜਿਹੜਾ ਉਹ PTI ਵਾਲੇ ਜਿਹੜੇ ਨੇ ਨਾ ਉਹ ਮਾਰਸ਼ਲ ਲਾਅ ਇਹ ਚੀਜ਼ਾਂ ਇਹ ਮੰਨ ਰਹੇ ਨੇ, ਮਤਲਬ ਇਹ ਮੰਨ ਰਹੇ ਨੇ ਕਿ ਮਾਰਸ਼ਲ ਲਾਅ ਦਾ ਇੱਕ ਨੀਮ ਮਾਰਸ਼ਲ ਲਾਅ ਹੀ ਮੌਜੂਦ ਹੈ। ਦੇਖੋ ਇਹ ਚੀਜ਼ਾਂ ਨਹੀਂ ਜਿੱਥੇ ਸਿਆਸੀ ਆਜ਼ਾਦੀ ਤੁਹਾਡੇ ਕੋਲ ਨਹੀਂ, ਡੈਮੋਕ੍ਰੇਟਿਕ ਤੁਹਾਡੇ ਕੋਲ ਵੈਲਿਊ ਨਹੀਂ, ਆਇਨ ਦੀ ਪਾਮਾਲੀ ਇਸ ਹੱਦ ਤੱਕ ਹੋ ਚੁੱਕੀ ਹੈ, ਇਸ ਤਰ੍ਹਾਂ ਹੱਦ ਤੱਕ ਹੋ ਰਹੀ ਹੈ ਕਿ ਅਦਾਲਤਾਂ ਕਹਿੰਦੀਆਂ ਨੇ ਕਿ ਆਇਨ ਤੇ ਇੰਪਲੀਮੈਂਟੇਸ਼ਨ ਵਾਸਤੇ ਤੁਹਾਨੂੰ ਡੈਡਲਾਈਨ ਦਿੰਦੇ ਆ, ਡੈਡਲਾਈਨ ਗੁਜ਼ਰ ਜਾਂਦੀ, ਕੁਝ ਨਹੀਂ ਕਰਦੇ, ਹੱਥ ਖੜੇ ਕਰ ਲੈਂਦੇ, ਥੋੜਾ ਫੰਡ ਨਹੀਂ ਹੈ ਤੇ ਉਸ ਤੋਂ ਦੁੱਗਣੇ ਫੰਡ ਜਿਹੜੇ ਨੇ CCI ਮਨਜ਼ੂਰ ਕਰ ਦਿੰਦੇ ਨੇ ਤਰੱਕੀਆਤੀ ਬਜਟ ਦੇ ਨਾਂ ਤੇ। ਉਸ ਤੋਂ ਬਾਵਜੂਦ ਸਿਕਿਉਰਿਟੀ ਵਾਲੇ ਕਹਿੰਦੇ ਸਿਕਿਉਰਿਟੀ ਵਾਸਤੇ ਨਹੀਂ, ਸਿਕਿਉਰਿਟੀ ਦਰਨ ਦਾ ਕੰਮ ਹੀ ਹੈ। ਜਿਹੜੀ ਮੌਜੂਦਾ ਹਕੂਮਤ ਹੈ ਉਹ ਬੇਬਸ ਹੈ, ਉਹਨਾਂ ਦੇ ਹੱਥ ਵਿੱਚ ਕੁਝ ਨਹੀਂ। ਐਗਜ਼ੈਕਟਲੀ, ਇਹਦਾ ਮਤਲਬ ਇਹ ਹੋਇਆ ਨਾ ਸਰ ਕਿ ਹਕੂਮਤ ਅਗਰ ਇਹ ਆਪ ਕਰ ਰਹੇ ਹੁੰਦੇ ਤੇ ਫਿਰ ਮਾਰਸ਼ਲ ਲਾਅ ਤਾਂ ਨਾ ਹੁੰਦਾ ਨਾ, ਡੈਮੋਕ੍ਰੇਟਿਕ ਹਕੂਮਤ ਹੁੰਦੀ, ਬਕੌਲ ਹੁੰਦਾ, ਕਿਉਂਕਿ ਡੈਮੋਕ੍ਰੇਸੀ ਸਪੋਰਟ ਕਰਦੇ ਨੇ। ਇਹਨਾਂ ਦੇ ਇਖਤਿਆਰ 'ਚ ਕੁਝ ਨਹੀਂ, ਤਾਂ ਮਤਲਬ ਮਾਰਸ਼ਲ ਲਾਅ ਹੀ ਮੌਜੂਦ ਹੈ। ਅਸੀਂ ਹੁਣ ਖਬਰ ਸ਼ਾਮਿਲ ਕਰਾਂਗੇ ਇਮਰਾਨ ਖਾਨ ਦੇ ਵਾਲੇ ਨਾਲ। ਇਮਰਾਨ ਖਾਨ ਜਿਹੜੇ ਨੇ ਉਹਨਾਂ ਦੇ ਪਹਿਲੇ ਤੇ ਉਹਨਾਂ ਦੇ ਉੱਤੇ ਜਿਹੜਾ ਸੀ ਸਿਆਸੀ ਬੁਨਿਆਦਾਂ ਦੇ ਉੱਤੇ ਜਿਹੜਾ ਸੀ ਉਹਨਾਂ ਦਾ ਜ਼ੁਲਮ ਹੋ ਰਿਹਾ ਸੀ। ਹੁਣ ਇੱਕ ਨਵੀਂ ਪਲੈਨਿੰਗ ਜਿਹੜੀ ਸਾਹਮਣੇ ਆਈ ਹੈ ਕਿ ਉਹਨਾਂ ਦੀ ਹੁਣ ਕਿਰਦਾਰ ਕੁਸ਼ੀ ਦੀ ਮੁਹਿੰਮ ਜਿਹੜੀ ਹੈ ਨਾ ਉਹ ਵੀ ਚੱਲ ਪਈ ਹੈ ਤੇ PTI ਦੀ ਹੀ ਬਾਗੀ ਜਿਹੜੀ ਇੱਕ ਰੁਕਨ ਸੀ ਉਜ਼ਮਾ ਕਾਰਦਾਰ, ਉਹਨਾਂ ਨੇ ਇਨਕਸ਼ਾਫ ਕੀਤਾ ਹੈ ਕਿ ਜੀ ਇਮਰਾਨ ਖਾਨ ਨੇ ਜਿਸ ਟਾਈਮ ਰਿਹਾਮ ਖਾਨ ਨੂੰ ਤਲਾਕ ਦਿੱਤੀ ਸੀ ਤੇ ਉਹਨਾਂ ਨੇ ਸਾਨੂੰ ਹਦਾਇਤ ਕੀਤੀਆਂ ਸੀ ਜੀ ਹੁਣ ਰਿਹਾਮ ਖਾਨ ਨੂੰ ਤੁਸੀਂ ਜਿਹੜਾ ਨਾ ਬਰਬਾਦ ਕਰੋ। ਸਰ ਵੇਖੋ ਮੇਰੇ ਖਿਆਲ 'ਚ ਬੜੀ ਕਿਰਦਾਰ ਜਿਹੜੀ ਖੁਸ਼ੀ ਹੁੰਦੀ ਨਾ, ਇਹ ਬੜੀ ਖਤਰਨਾਕ ਮੁਹਿੰਮ ਹੁੰਦੀ ਹੈ ਤੇ ਇਹਦੇ ਖਿਲਾਫ ਬਿਲਾਵਲ ਭੁੱਟੋ ਪਹਿਲੇ ਕਹਿੰਦੇ ਸਨ, ਲੇਕਿਨ ਹੁਣ ਉਹ ਸ਼ਾਇਦ ਠੰਡੇ ਪੈ ਗਏ ਨੇ ਕਿਉਂਕਿ ਕਾਦਰ ਪਟੇਲ ਦੀ ਅਸੀਂ ਵੇਖੀ ਹੈ ਪ੍ਰੈਸ ਕਾਨਫਰੰਸ, ਉਹਦੇ ਵਿੱਚ ਵੀ ਖੁੱਲ੍ਹ ਕੇ ਜ਼ਾਤੀ ਹਮਲੇ ਕਰ ਰਹੇ ਸਨ। ਮੈਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਅਸੀਂ ਵੇਖਿਆ ਕਿ ਰਿਹਾਮ ਖਾਨ ਦਾ ਉਸ ਟਾਈਮ ਮਲਕ ਦੀ ਬੜੀ ਆਡੀਓ ਆਸ਼ਾ ਗੁਲਲਈ ਹੋ ਗਈਆਂ, ਆਇਲਾ ਦੇਖੋ ਆਸ਼ਾ ਗੁਲਲਈ ਕਿ ਪਾਰਟੀ ਕਿਹੜੀ ਗਈਆਂ ਨੇ, ਮੈਂ ਤੇ ਆਪ ਵੇਖ ਕੇ ਹੈਰਾਨ ਹੋ ਗਿਆ, ਮੁਸਲਿਮ ਲੀਗ ਕਾਫ ਜੁਆਇਨ ਕਰ ਰਹੇ ਨੇ ਯਾਰ। ਵੇਖੋ ਹੁਣ ਲੱਗਦਾ ਹੈ ਕਿ ਨਜ਼ਰੀਆਤ ਮੈਚ ਕਰ ਰਹੇ ਨੇ ਉਹਨਾਂ ਨਾਲ। ਵੇਖੋ ਇਹ ਫੰਡਾਮੈਂਟਲਿਸਟ ਬਣਨ ਦੀ ਕੋਸ਼ਿਸ਼ ਕਰਦੇ ਸਨ, ਫੈਮਿਨਿਸਟ ਬਣਨ ਦੀ ਕੋਸ਼ਿਸ਼ ਕਰਦੇ ਸਨ, ਪੀਪਲ ਪਾਰਟੀ ਜਾ ਬਣਦੀ ਸੀ
ਜਿਨ੍ਹਾਂ ਰੌਲਾ ਪਵਾਇਆ ਸੀ ਜਗ੍ਹਾ ਵੀ ਦਿੰਦੇ ਨੇ ਇਹਨੂੰ ਕੁਝ ਮਖਸੂਸ ਸੀਟਾਂ ਤੋਂ ਲੈ ਕੇ ਆਉਂਦੇ ਪਰ ਤੁਸੀਂ ਕੀ ਲੱਗ ਰਿਹਾ ਕਿਉਂਕਿ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਫਾਸ਼ ਮੈਸੇजेस ਖਾਨ ਸਾਹਿਬ ਕਰਦੇ ਨੇ ਆਇਲਾ ਮਲਕ ਦੀ ਗੁਫ਼ਤਗੂ ਸੁਣਾਈ ਕਿ ਖਾਨ ਸਾਹਿਬ ਦੇ ਇਸ ਤਰ੍ਹਾਂ ਦੇ ਕਿਰਦਾਰ ਕੁਛ ਨਾ ਕੋ ਖਾਨ ਸਾਹਿਬ ਨੂੰ ਕੋਈ ਫਰਕ ਪਏਗਾ ਸਰ ਮੇਰੇ ਖਿਆਲ 'ਚ ਨਾ ਇਹ ਸਿਰਫ ਔਰ ਸਿਰਫ ਇਸ ਵਕਤ ਕਿਰਦਾਰ ਕਸ਼ੀ ਦਾ ਇੱਕ ਉਹ ਮੁਹਿੰਮ ਚੱਲ ਰਹੀ ਹੈ ਹਰ ਚੀਜ਼ਾਂ ਅਪਣਾ ਰਹੀਆਂ ਨੇ ਤੁਸੀਂ ਕੌਮੀ ਸਲਾਮਤੀ ਦਾ ਜਿਹੜਾ ਬਿਆਨੀ ਬਣਾਉਂਦੇ ਸੋ ਕਿ ਗੱਦਾਰ ਹੈ ਉਹ ਵੀ ਤੁਸੀਂ ਬਿਆਨੀ ਵੇਚ ਚੁੱਕੇ ਹੋ ਤੁਸੀਂ ਮਜ਼ਹਬੀ ਬਿਆਨੀ ਬਣਾਉਂਦੇ ਸੋ ਉਹ ਵੀ ਤੁਸੀਂ ਵੇਚ ਚੁੱਕੇ ਹੋ ਹੁਣ TLP ਜੈਸੀ ਜਮਾਤ ਜਿਹੜੀ ਬੜੀ ਇੱਕ ਕਿਸਮ ਦੀ ਰਾਈਟਰਸ ਅਪਰੋਚ ਵਾਸਤੇ ਸਮਝ ਜਾਂਦੀ ਸੀ ਉਹ ਵੀ ਨਾਕਾਮ ਹੋ ਚੁੱਕੀ ਹੁਣ ਤੁਸੀਂ ਕੀ ਕਰਦੇ ਫਿਰ ਕਿਰਦਾਰ ਤੇ ਆਉਂਦੇ ਹੋ ਬਚਦਾ ਹੀ ਉਹ ਤੁਹਾਡੇ ਕੋਲ ਤੁਸੀਂ ਹੁਣ ਉਹ ਕਰ ਰਹੇ ਹੋ ਆਸ਼ਾ ਗੁਲਲਈ ਲਾਂਚ ਹੋਈ ਉਹ ਰਿਜੈਕਟ ਹੋਈ ਰਿਹਾਮ ਖਾਨ ਲਾਂਚ ਹੋਈ ਰਿਜੈਕਟ ਹੋਈ ਹੁਣ ਤੁਸੀਂ ਇੱਕ ਨਵੀਂ ਫਿਲਮ ਪਾਈ ਹੈ ਉਹ ਤੁਹਾਨੂੰ ਪਤਾ ਹੀ ਹੋਣਾ ਕਿ ਇਮਰਾਨ ਖਾਨ ਦੇ ਹੱਥ 'ਚ ਅੰਗੂਠੀ ਨਹੀਂ ਇਹਦਾ ਮਤਲਬ ਉਹਦੀ ਫੈਮਿਲੀ ਜਿਹੜੀ ਉਹ ਖਰਾਬ ਹੋ ਗਈ ਹੈ ਹਾਲਾਂਕਿ ਉਹ ਇਕੱਠੇ ਆ ਕੇ ਪੇਸ਼ੀਆਂ ਭੁਗਤ ਰਹੇ ਨੇ ਦੋਵੇਂ ਆ ਕੇ ਤੇ ਲੋਕ ਫਿਰ ਵੀ ਇੱਕ ਦੂਜੇ ਦੀ ਫੈਮਿਲੀ ਤੋੜਨ ਵਾਸਤੇ ਪਤਾ ਨਹੀਂ ਕੀ ਕਰਦੇ ਫਿਰਦੇ ਨੇ ਯਾਰ ਮੇਰੇ ਖਿਆਲ 'ਚ ਇਹ ਸ਼ਾਇਦ ਤੂੰ ਉਸਮਾ ਕਾਰਦਾਰ ਦਾ ਨਾਂ ਚੰਗਾ ਸੀ ਮੇਰੇ ਖਿਆਲ 'ਚ ਲੇਕਿਨ ਹੁਣ ਸ਼ਾਇਦ ਜਿਹੜੀਆਂ ਚੀਜ਼ਾਂ ਪੈ ਗਈਆਂ ਨੇ ਉਹ ਰੇਟਿੰਗ ਵਾਸਤੇ ਚੰਗੀਆਂ ਨੇ ਲੇਕਿਨ ਕਿਰਦਾਰ ਜ਼ਾਤੀ ਚੀਜ਼ਾਂ ਵਾਸਤੇ ਠੀਕ ਨਹੀਂ ਜਦ ਸਾਦ ਰਫੀਕ ਵਫਾਕੀ ਵਜ਼ੀਰ ਰੇਲਵੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਜਿਹੜਾ ਨਾ ਮੁਲਕ ਦੇ ਅਸਾਸੇ ਵੇਚਣ ਦਾ ਜਿਹੜਾ ਨਾ ਉਹਨਾਂ ਨੇ ਆਗਾਜ਼ ਕਰ ਦਿੱਤਾ ਹੈ ਉਹਨਾਂ ਦੇ ਬਕੌਲ ਉਹ ਕਹਿ ਰਹੇ ਨੇ ਕਿ ਅਮਰੀਕਾ ਦੇ ਵਿੱਚ ਜਿਹੜਾ ਪਾਕਿਸਤਾਨੀ ਰੋਜ਼ਵੈਲਟ ਹੋਟਲ ਸੀ ਉਹ ਅਸੀਂ ਲੀਜ਼ ਤੇ ਦੇ ਦਿੱਤਾ ਹੈ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਜਿਹੜੇ ਨੇ ਪਾਕਿਸਤਾਨੀ 에ਅਰਪੋਰਟਸ ਜਿਹੜੇ ਨੇ ਉਹ ਵੀ ਜਿਹੜੇ ਨੇ ਨਾ ਆਊਟ ਆਫ ਸੋਰਸ ਕੀਤੇ ਜਾਣਗੇ ਸਰ ਮੇਰੇ ਵਜ਼ੀਰ ਉਹ ਹੀ ਨਹੀਂ ਜਿਹੜੇ ਨਵੇਂ ਆਏ ਸਨ ਤੇ ਨਾ ਕੁਝ ਦਸਤਾਵੇਜ਼ਾਤ ਸੈਂਡ ਕੀਤੀਆਂ ਸਨ ਕੋਈ ਸਿਫਾਰਿਸ਼ਾਂ ਬਣਾਈਆਂ ਸਨ ਕਿ ਮੈਂ ਆਪਣੇ ਅਲੱਗ ਜਿਹਾ ਮੈਨੂੰ 2 ਗੱਡੀਆਂ ਦੇ ਦਿਓ ਤੇ ਮੈਨੂੰ ਕੋਈ ਮੋਬਾਈਲ ਨਵੇਂ ਜਿਹੜੇ ਹਨ ਆਈਫੋਨ ਦੇ 12 Pro Max ਉਹ ਦਿਓ ਤੇ ਮੈਨੂੰ 2 ਲੈਪਟਾਪ ਅਲੱਗ ਦਿਓ ਉਹੀ ਮੇਰੇ ਖਿਆਲ ਨਾਲ ਨਾ ਹਾਂ ਇਹ ਉਹ ਸੱਚੀ ਉਹੀ ਹੈ ਨਾ ਰੇਲਵੇ ਤੇ ਐਵੀਏਸ਼ਨ ਨਵੀਂ ਨੂੰ ਮਿਲੀ ਸੀ ਤੇ ਬੜੇ ਖੁਸ਼ ਸਨ ਲੋਹੇ ਦੇ ਚੰਨੇ ਜਿਹੜੇ ਮੇਰੇ ਖਿਆਲ ਇਹਨਾਂ ਦੇ ਬਾਰੇ ਅੱਛਾ ਪਰ ਇਹਨਾਂ ਦੇ ਬਾਰੇ ਚ ਬੜਾ ਮਸ਼ਹੂਰ ਸੀ ਕਿ ਇਹਨਾਂ ਆਉਣ ਨਾਲ ਹੀ ਵਜ਼ੀਰ ਬਣਨ ਤੋਂ ਬਾਅਦ ਨਾ ਇੱਕ ਸਿਫਾਰਿਸ਼ਾਤ ਭੇਜੀ ਸਨ ਪ੍ਰਾਈਮ ਮਿਨਿਸਟਰ ਨੂੰ ਉਹਦੇ ਵਿੱਚ ਇਹ ਕਿਹਾ ਸੀ ਕਿ ਮੈਨੂੰ 2 ਲੈਪਟਾਪ ਚਾਹੀਦੇ ਨੇ ਕਿਉਂਕਿ 2 ਮਿਨਿਸਟਰੀਆਂ ਨੇ ਨਾ ਸਰ ਤੇ 2 ਗੱਡੀਆਂ ਚਾਹੀਦੀਆਂ ਨੇ ਮੈਨੂੰ ਅਲੱਗ ਉਸ ਤੋਂ ਬਾਅਦ ਮੈਨੂੰ ਅਲੱਗ ਅਲਾਊਂਸ ਚਾਹੀਦੇ ਨੇ ਕਿਉਂਕਿ ਮੈਂ ਟਰੈਵਲ ਕਰ ਰਿਹਾ ਫ੍ਰੀਕੁਐਂਟਲੀ ਚਾਹੇ PIA ਤੇ ਰੇਲਵੇ ਸਾਰੇ ਜਾ ਰਹੇ ਲੇਕਿਨ ਮੈਂ ਕੰਮ ਕਰਾਂਗਾ ਤਾਂ ਮੈਂ ਕੁਝ ਅੱਗੇ ਜਾਵਾਂਗਾ ਤੇ ਇਹ ਮੇਰੇ ਖਿਆਲ 'ਚ ਆਪਣੀ ਚੀਜ਼ਾਂ ਅਗਰ ਕੰਮ ਕਰ ਲੈਣਾ ਆਸਟੈਰਿਟੀ ਤੇ ਆ ਜਾਣ ਜਿਹੜੇ ਇਮਰਾਨ ਖਾਨ ਲਾਂਚ ਕੀਤੀ ਸੀ ਤੇ ਕੁਝ ਬਿਹਤਰੀ ਆ ਸਕਦੀ ਸੀ ਸਾਸਿਨ ਦੇ ਮੱਧ ਵਿੱਚ ਲੇਕਿਨ ਹੁਣ ਚੀਜ਼ਾਂ ਵੇਚਣ ਲੱਗੇ ਪਏ ਨੇ ਮੇਰੇ ਖਿਆਲ 'ਚ ਇਹ ਬੜਾ ਬੁਰਾ ਸਟੈਪ ਹੈ ਲੇਕਿਨ ਅਗਰ ਤੁਸੀਂ ਰੋਜ਼ਵੈਲਟ ਵੇਖਦੇ ਹੋ ਤਾਂ ਬੜਾ ਮੇਨ ਲੋਕੇਸ਼ਨ ਹੈ ਦੀ ਮੈਨਹੈਟਨ ਨਿਊਯਾਰਕ 'ਚ ਵਾਕਿਆ ਹੈ 19 ਮੰਜ਼ਲਾ ਹੈ ਤਕਰੀਬਨ 1045 ਦੇ ਕਰੀਬ ਦੇ ਕਮਰੇ ਨੇ ਤੇ ਬੜਾ ਇੱਕ ਐਸਾ ਹੋਟਲ ਹੈ ਕਿ ਮੇਰੇ ਖਿਆਲ 'ਚ ਪਾਕਿਸਤਾਨ ਅਗਰ ਇਹਨੂੰ ਵੇਚੇ ਨਹੀਂ ਅਗਰ ਇਸ ਤਰ੍ਹਾਂ ਸਹੀ ਤਰ੍ਹਾਂ ਯੂਟਿਲਾਈਜ਼ ਕਰ ਲੇ ਕਿਉਂਕਿ ਮੈਂ ਇਹ ਵੀ ਸੁਣਿਆ ਹੈ ਕਿ ਪਾਕਿਸਤਾਨ ਦੇ ਜਿਹੜੇ ਸਫੀਰ ਉੱਤੇ ਤਾਇਨਾਤ ਨੇ ਉਹ ਕਾਫੀ ਦਿਨਾਂ ਤੋਂ ਰੌਲਾ ਪਾ ਰਹੇ ਨੇ ਕਿ ਮੈਨੂੰ ਫਿਲਹਾਲ ਚੇਂਜ ਨਾ ਕਰਾਓ ਕਿ ਮੇਰੇ ਬੱਚੇ ਪੜ੍ਹ ਰਹੇ ਨੇ ਉੱਥੇ ਇਸ ਵਾਸਤੇ ਉਹ ਪੇਪਰ ਦੇ ਲੈਣਗੇ ਉਸ ਤੋਂ ਬਾਅਦ ਮੈਨੂੰ ਤੁਸੀਂ ਕਿਸੇ ਹੋਰ ਮੁਲਕ 'ਚ ਡਿਪਲੋਏ ਕਰੋ ਤੇ ਇਹ ਵੀ ਬੜੀ ਚੀਜ਼ਾਂ ਚੱਲ ਰਹੀਆਂ ਅਗਰ ਸਫੀਰ ਦੀ ਇਹ ਸੋਚ ਰਹੇਗੀ ਮੁਲਕ ਦੇ ਖਿਲਾਫ ਜਾ ਕੇ ਇਹ ਸੋਚਣਾ ਰਹਿਣਗੀਆਂ ਕਿ ਫੈਮਿਲੀ ਪਹਿਲੇ ਆਏ ਤੇ ਇਹ ਜਿਹੜੀ ਚੀਜ਼ਾਂ ਵਿਗੜਨ ਕੀ ਐਸੀ ਜਿਹੜੀ ਮੁਸੀਬਤ ਪੈ ਗਈ ਹੈ ਕਿ ਇਹਨਾਂ ਨੇ ਪਾਕਿਸਤਾਨੀ ਜਿਹੜੇ ਅਸਾਸੇ ਨੇ ਉਹ ਲੀਜ਼ ਤੇ ਦੇਣੇ ਸ਼ੁਰੂ ਕਰ ਦਿੱਤੇ ਨੇ ਵੇਖੋ ਸਰ ਕੋਈ ਸ਼ੈ ਹੋਏਗੀ ਨਹੀਂ ਤੇ ਫਿਰ ਤੁਸੀਂ ਹਰ ਸ਼ਾਇਦ ਸਾਰੀ ਪਾਰਟੀਆਂ ਹਰ ਬੰਦਾ ਕੋਸ਼ਿਸ਼ ਕਰ ਰਿਹਾ ਮੈਨੂੰ ਦਿਓ ਮੇਰੇ ਕੋਲ ਸਕੀਮਾਂ ਦਿਓ ਤਰੱਕੀਆਤੀ ਫੰਡ ਦੇਣਾ ਤਾਂ ਮੈਨੂੰ ਕੁਛ ਸ਼ਾਇਦ ਦਿਓ ਮੈਨੂੰ ਕੋਈ ਪੈਸੇ ਦੇ ਦਿਓ ਹਰ ਬੰਦਾ ਲੁੱਟਣ ਦਾ ਲੱਗੇ ਹੋਗਾ ਪਾਲੋ ਪੈਸੇ ਆ ਨਹੀਂ ਰਹੇ ਹੋਣਗੇ ਰੈਮਿਟੈਂਸ ਆ ਨਹੀਂ ਰਹੀਆਂ ਕਰੰਟ ਡੈਫੀਸਿਟ ਵੱਧ ਰਿਹਾ ਟ੍ਰੇਡ ਡੈਫੀਸਿਟ ਥੋੜਾ ਵੱਧ ਰਿਹਾ IMF ਤੁਹਾਨੂੰ ਪੈਸੇ ਨਹੀਂ ਦੇ ਰਿਹਾ ਕੋਈ ਮੁਲਕ ਤੁਹਾਨੂੰ ਪੈਸੇ ਨਹੀਂ ਦੇ ਰਿਹਾ ਫਿਰ ਤੁਸੀਂ ਵੇਚੋਗੇ ਤਾਂ ਹੋਰ ਕੀ ਕਰੋਗੇ ਸ਼ੁਕਰ ਕਰੋ ਕੱਲ ਨੂੰ ਸੁੱਕੀ ਰੋਟੀ ਲੈ ਕੇ ਅਸੀਂ ਬਾਹਰ ਖਲੋਸੀ ਹੋਵੇ ਕਿਸੇ ਹੋਰ ਮੁਲਕ ਨੂੰ ਕਹਿ ਰਹੇ ਸੁੱਕੀ ਰੋਟੀ ਲੈ ਲਓ ਪੈਸੇ ਦੇ ਦਿਓ ਕੋਈ ਸਾਡੇ ਮੁਲਕ ਚੱਲ ਸਕੇ ਇਹ ਹਾਲਾਤ ਇਹ ਆ ਰਹੇ ਨੇ ਮੇਰੇ ਖਿਆਲ 'ਚ ਇਹ ਸਜਾਦ ਕਾਜ਼ਮੀ ਸਾਹਿਬ ਦਾ ਤਜਜ਼ੀਆ ਸੁਣਿਆ ਤੇ ਪਾਕਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਉਸੇ ਸੂਰਤ ਦੇ ਵਿੱਚ ਹੀ ਬਿਹਤਰ ਹੋ ਸਕਦੇ ਨੇ ਕਿ ਜਿਸ ਟਾਈਮ ਪਾਕਿਸਤਾਨ ਦੇ ਵਿੱਚ ਮਾਸ਼ੀ ਜਿਹੜੇ ਹਾਲਾਤ ਠੀਕ ਹੋਣਗੇ ਸਿਆਸੀ ਹਾਲਾਤ ਠੀਕ ਹੋਣਗੇ ਤੇ ਸਿਆਸੀ ਤੇ ਮਾਸ਼ੀ ਹਾਲਾਤ ਦੀ ਬਿਹਤਰੀ ਦੀ ਸੂਰਤ ਦੇ ਵਿੱਚ ਹੀ ਮੁਲਕ ਦੀ ਜਿਹੜੀ ਤਰੱਕੀ ਹੈ ਇਸ ਦੇ ਨਾਲ ਹੀ ਬਹੁਤ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ YouTube ਚੈਨਲ ਪੰਜਾਬੀ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ ਅੱਲਾ ਨਿਗਹਿਬਾਨ।